ਉਸ ਬਰਬਾਦੀ ਤੋਂ ਬਾਅਦ 1000 ਸਾਲ ਦੀ ਗੁਲਾਮੀ ਭੋਗਣ ਵਾਲੇ ਹਿੰਦੂਆਂ ਦੇ ਕੋਲ ਭਾਰਤ ਨਾਂ ਦਾ ਮੁਲਕ ਆ ਗਿਆ ਹੈ। ਪਾਕਿਸਤਾਨ ਜਿਨ੍ਹਾਂ ਦੋ ਮਜ਼ਹਬੀ ਨਜ਼ਰੀਆਂ ਦੇ ਉੱਤੇ ਜਿਹਦੀ ਐਡਵੋਕੇਸੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕੀਤੀ, ਉਹਨਾਂ ਨੇ ਇੱਕ ਮੁਲਕ ਪਾਕਿਸਤਾਨ ਹਾਸਲ ਕਰ ਲਿਆ। ਪਰ ਅਸੀਂ ਸਭ ਤੋਂ ਜ਼ਿਆਦਾ ਨੁਕਸਾਨ ਕਰਵਾ ਕੇ ਜਾਨੀ ਵੀ ਆਪਣੇ ਹੈਰੀਟੇਜ ਦਾ ਵੀ, ਇੱਕ ਗੁਲਾਮੀ ਚੋਂ ਫਰੰਗੀ ਦੀ ਨਿਕਲ ਕੇ ਦੂਸਰੀ ਅਸੀਂ ਬਾਹਮਣਾਂ ਦੀ ਗੁਲਾਮੀ ਦੇ ਵਿੱਚ ਆ ਫਸੇ। ਸੋ ਇਹ ਵੀ ਬ੍ਰਿਟਿਸ਼ ਜਿਹੜੀ ਹੈ ਉਹ ਮੈਪ ਮੇਕਿੰਗ ਦਾ ਨਤੀਜਾ ਹੈ। ਫਲਸਤੀਨ ਦਾ ਮੁੱਦਾ ਵੀ, ਕਿਉਂਕਿ ਫਸਟ ਵਰਲਡ ਵਾਰ 'ਚ ਜਦੋਂ ਕਿ ਆਟੋਮਨ ਅੰਪਾਇਰ ਲਗਭਗ 700-800 ਸਾਲ ਇਸ ਖਿੱਤੇ ਦੇ ਉੱਤੇ ਕਾਬਜ਼ ਸੀ, ਉਹ ਜਦੋਂ ਇਹ ਇਲਾਕਾ ਉਹਨਾਂ ਦੇ ਹੱਥਾਂ 'ਚੋਂ ਨਿਕਲਿਆ ਤੇ ਮਿਡਲ ਈਸਟ ਦੇ ਮੁਲਕ ਜਿਹੜੇ ਨੇ ਪੱਛਮੀ ਤਾਕਤਾਂ ਨੇ ਵੰਡ ਲਏ। ਫਲਸਤੀਨ ਜਿਹੜਾ ਹੈ ਬ੍ਰਿਟਿਸ਼ ਦੇ ਹਿੱਸੇ ਆਇਆ ਔਰ ਬ੍ਰਿਟਨ ਦੋਨੋਂ ਪਾਸਿਓਂ ਜਿਹੜਾ ਇੱਕ ਪਾਸਿਓਂ ਜਿਹੜਾ ਉਹ ਯਹੂਦੀਆਂ ਤੋਂ ਪੈਸੇ ਖਾਂਦੇ ਰਹੇ, ਕਿਉਂਕਿ ਬੈਲਫਾਸਟ ਡਿਕਲੇਰੇਸ਼ਨ ਜਿਹੜੀ 1917 ਦੇ ਵਿੱਚ ਜਿਹੜਾ ਸੈਕਟਰੀ ਆਫ ਸਟੇਟ ਯੂਕੇ ਦੇ ਨੇ ਕੀਤੀ ਸੀ ਕਿ ਜੀ ਅਸੀਂ ਵੇਅਰ ਐਜ਼ ਜੂਜ਼ ਹੈਵ ਅ ਰਾਈਟ ਟੂ देयर ਹੋਮਲੈਂਡ ਵੇਅਰ ਐਜ਼ ਦੇ ਆਰ ਪਰਸੀਕਿਊਟਡ ਪੀਪਲ। ਉਹਦੀ ਕੋਈ ਵੈਲਿਊ ਤਾਂ ਨਹੀਂ ਸੀ ਉਦੋਂ, ਲੇਕਿਨ ਉਹਦੀ ਵੈਲਿਊ ਪੋਸਟ ਸੈਕੰਡ ਵਰਲਡ ਵਾਰ ਉਹਨਾਂ ਨੇ ਉਹ ਡਿਕਲੇਰੇਸ਼ਨ ਵੀ ਕੱਢ ਲਈ। ਇਨ ਦਾ ਮੀਨ ਟਾਈਮ ਬ੍ਰਿਟਨ ਜਿਹੜਾ ਉਹਨਾਂ ਨੂੰ ਥੋੜਾ ਬਹੁਤ ਉੱਥੇ ਵਸਾਂਦਾ ਵੀ ਰਿਹਾ ਹੈ, ਫਿਰ ਅਰਬਾਂ ਦੀ ਵੀ ਜਿਹੜੀ ਤਰਫਦਾਰੀ ਕਰਦੇ ਰਹੇ। ਔਰ ਜਦੋਂ ਬਿਲਕੁਲ ਉਹਨਾਂ ਦੀ ਡਰਟੀ ਗੇਮ ਕਨਫਿਊਜ਼ਡ ਹੁੰਦੀ ਚਲੀ ਗਈ ਤੇ ਉਹਨਾਂ ਨੇ ਇਸ ਇਸ਼ੂ ਨੂੰ ਲਿਆ ਕੇ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਰੱਖ ਦਿੱਤਾ। ਇਹ ਇੱਕ ਸੀਜ਼ ਫਾਇਰ ਹੈ ਔਰ ਮੈਨੂੰ ਨਹੀਂ ਲੱਗਦਾ, ਜਿਵੇਂ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ, ਜਦੋਂ 2 ਸਟੇਟ ਫਾਰਮੂਲੇ ਦੀ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਆਈ ਡੋਨਟ ਨੋ ਐਨੀਥਿੰਗ ਅਬਾਊਟ ਇਟ। तो मैनू लगता है भी इन्हां दा फोकस भी उत्थों तक ये लिंगर ऑन करेगा। और इस सारे चों हालांकि बहुत सारे इनू नेतनयाहू दी विक्ट्री दे तौर ते, जिवें मोदी ने जिहड़ा कि खुद एक जेनोसाइड करने वाला गुजरात मुसलमानां दा कीता है, सिख किसानां दी तबाही, और अज जो घट गिणतियां दे नाल हो रहा है मोदी अमित शाह दीयां नीतियां ने, पर वो वधाई दे रहे नेतनयाहू नू कि जी तू बहुत जबरदस्त लीडरशिप दित्ती है। जे इजराइल ने कोई सीरियसनेस ना दिखाई तो ये फिर रिजम्पशन होएगी, बट एटलीस्ट टाइमली रिलीफ है। पर इस सारे चों मिक्स्ड सिग्नल भी निकले ने। कतर दे उत्ते इजराइल दा हमला, फिर इस सारे दे नाल 2 स्टेट दी गल नूं अजे भी ना मनना, 21 पॉइंटां तो 20 रह जाना। और ईवन 20 नुक्तियां दे उत्ते भी पाकिस्तान दे डिफेंस मिनिस्टर ने भी और यूएई दे मिनिस्टर ने भी कहा भी जिहड़ा सानू दिखाया गया सी समझौते दा डॉक्यूमेंट 20 पॉइंट वाला या 21 पॉइंट वो डिफरेंट सी। ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਪਹਿਲਾਂ ਜਿਹੜਾ ਵਰਲਡ ਮੈਪ ਜਾਂ ਜਿਹੜਾ ਪਾਵਰ ਬੈਲੈਂਸ ਸੀ ਉਹ ਸਰਟਨਲੀ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਬਦਲਾਅ ਦੇ ਵਿੱਚ ਜਾਏਗਾ। ਤੁਸੀਂ ਮੈਪ ਮੇਕਿੰਗ ਦੀ ਗੱਲ ਕੀਤੀ ਤਾਂ ਉਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਜਿਹੜੇ ਯੂਕੇ ਦੇ ਪ੍ਰਾਈਮ ਮਿਨਿਸਟਰ ਆ ਸਟਾਰਮਰ, ਉਹ ਇੰਡੀਆ ਦੇ ਵਿਜ਼ਿਟ 'ਤੇ ਆ, ਟ੍ਰੇਡ ਡੀਲ ਦੀਆਂ ਗੱਲਾਂ ਹੋ ਰਹੀਆਂ ਨੇ। ਪਰ ਅੱਜ ਜਿਹੜੀ ਗਾਜ਼ਾ ਦੇ ਵਿੱਚ ਡੀਲ ਹੋਈ ਆ, ਅਸੀਂ ਉਹ ਦੇਖ ਰਹੇ ਹਾਂ ਕਿ ਉਹ ਵੀ ਜਿਹੜੀ ਕਲੋਨੀਅਲ ਲੈਗੇਸੀ ਆ, ਜਿਹੜੀਆਂ ਪ੍ਰੋਬਲਮਸ ਬ੍ਰਿਟਿਸ਼ ਕਲੋਨੀਅਲਿਜ਼ਮ ਛੱਡ ਕੇ ਆਇਆ, ਉਹਦਾ ਇੱਕ ਹਿੱਸਾ ਆ ਜੋ ਗਾਜ਼ਾ 'ਚ ਅੱਜ ਦੁਨੀਆ ਦੇਖ ਰਹੀ ਆ। ਅਤੇ ਉਸੇ ਤਰ੍ਹਾਂ ਕਸ਼ਮੀਰ ਵੀ ਉਹਦਾ ਇੱਕ ਹਿੱਸਾ ਆ ਜੋ ਵੱਡਾ ਇਸ਼ੂ ਆ, ਅਤੇ ਖਾਲਿਸਤਾਨ ਦੀ ਸਟਰਗਲ ਵੀ ਉਸੇ ਬ੍ਰਿਟਿਸ਼ ਕਲੋਨੀਅਲ ਹਿਸਟਰੀ ਦਾ ਪਾਰਟ ਆ ਕਿ ਜਿਹੜੀਆਂ ਪ੍ਰੋਬਲਮਸ ਉਹਨੇ ਛੱਡੀਆਂ ਨੇ। ਹੁਣ ਉਹਦੇ 'ਚ ਅੱਜ ਬ੍ਰਿਟਿਸ਼ ਤੋਂ ਜਿਹੜੀ ਪਾਵਰ ਆ ਉਹਦੇ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਗੱਲ ਕੀਤੀ ਯੂਨਾਈਟਿਡ ਨੇਸ਼ਨ ਵੀ ਹੁਣ ਉਹ ਪੋਜੀਸ਼ਨ 'ਚ ਨਹੀਂ ਨਜ਼ਰ ਆ ਰਿਹਾ ਕਿ ਉਹ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਸੋਲਵ ਕਰ ਸਕੇ। ਅਮਰੀਕਾ ਡੋਮੀਨੇਟ ਕਰ ਰਿਹਾ ਆ ਨਵੀਂ ਮੈਪ ਮੇਕਿੰਗ ਨੂੰ, ਜਿਹਦੇ 'ਚ ਜਿਹੜੀਆਂ ਬ੍ਰਿਟਿਸ਼ ਕਲੋਨੀਅਲ ਏਰਾ ਦੀਆਂ ਪ੍ਰੋਬਲਮ ਸੀ ਉਹਨਾਂ ਨੂੰ ਹੁਣ ਰਿਜ਼ੋਲਵ ਕਰਨ ਦੀ ਜੇ ਅਸੀਂ ਗੱਲ ਕਰੀਏ, ਜੋ ਗਾਜ਼ਾ 'ਚ ਹੋ ਰਿਹਾ ਉਹ ਡਿਸਾਈਡ ਅਮਰੀਕਾ ਕਰ ਰਿਹਾ। ਤਾਂ ਕੀ ਅਮਰੀਕਾ ਜਿਹੜਾ ਹੈ ਤੁਹਾਨੂੰ ਲੱਗ ਰਿਹਾ ਕਿ ਜਿਵੇਂ ਉਹ ਗਾਜ਼ਾ 'ਚ ਡਿਸਾਈਡ ਕਰ ਰਿਹਾ ਬ੍ਰਿਟਿਸ਼ ਪ੍ਰੋਬਲਮ ਨੂੰ, ਬ੍ਰਿਟਿਸ਼ ਕਲੋਨੀਅਲ ਪ੍ਰੋਬਲਮ ਨੂੰ, ਉਵੇਂ ਉਹ ਜਿਹੜੀਆਂ ਏਸ਼ੀਆ ਦੇ ਵਿੱਚ ਖਾਲਿਸਤਾਨ ਅਤੇ ਕਸ਼ਮੀਰ ਦੀਆਂ ਪ੍ਰੋਬਲਮਸ ਨੇ ਉੱਧਰ ਵੀ ਅਮਰੀਕਾ ਆਉਣ ਵਾਲੇ ਸਮੇਂ 'ਚ ਆਪਣਾ ਧਿਆਨ ਦੇ ਸਕਦਾ ਹੈ? ਦੇਖੋ, ਤੁਹਾਡੇ ਸਵਾਲ ਦੇ 2 ਨੁਕਤਿਆਂ ਤੋਂ ਮੈਂ ਸਮਝਦਾ ਵੀ ਇਸ ਦੇ ਉੱਤੇ ਵਿਚਾਰ ਹੋਣੀ ਬੜੀ ਜ਼ਰੂਰੀ ਹੈ। ਤੁਸੀਂ ਬਿਲਕੁਲ ਠੀਕ ਕਿਹਾ ਹੈ ਵੀ ਜਿਹੜੀਆਂ 3 ਇਸ ਵੇਲੇ ਇੰਟਰਨੈਸ਼ਨਲ ਫਲੈਸ਼ ਪੁਆਇੰਟ, ਇਹ ਲਫ਼ਜ਼ ਪ੍ਰੈਜ਼ੀਡੈਂਟ ਕਲਿੰਟਨ ਜਦੋਂ 20 ਮਾਰਚ 2000 ਨੂੰ ਉਹ ਭਾਰਤ ਦੇ ਦੌਰੇ ਤੇ ਗਏ ਤਾਂ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਨੇ ਕਸ਼ਮੀਰ ਮੁੱਦੇ ਨੂੰ ਇਹ ਕਿਹਾ ਸੀ ਕਿ ਨਿਊਕਲੀਅਰ ਫਲੈਸ਼ ਪੁਆਇੰਟ। ਔਰ ਇਹ ਵੱਖਰੀ ਕਹਾਣੀ ਹੈ ਕਿ ਇਸ ਦੀ ਬਜਾਏ ਕਿ ਅਮਰੀਕਾ ਕਸ਼ਮੀਰ ਦੇ ਮੁੱਦੇ ਤੇ ਭਾਰਤ ਤੇ ਦਬਾਅ ਬਣਾ ਸਕਦਾ ਹੈ, ਉਹਨਾਂ ਨੇ 20 ਮਾਰਚ 2000 ਨੂੰ
ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਟੀ ਸਿੰਘਪੁਰਾ ਪਿੰਡ 'ਚ 35 ਸਿੱਖਾਂ ਦਾ ਕੋਲਡ ਬਲੱਡਡ ਮਰਡਰ ਗੁਰਦੁਆਰੇ ਦੀ ਕੰਧ ਨਾਲ ਉਹਨਾਂ ਨੂੰ ਖੜਾ ਕਰਕੇ ਮਾਰਿਆ ਗਿਆ, ਉਹ ਸਾਰੀ ਗੱਲ ਨੂੰ ਹੀ ਪਲਟਾ ਦਿੱਤਾ ਸੀ। ਲੇਕਿਨ ਲਫ਼ਜ਼ ਨਿਊਕਲੀਅਰ ਫਲੈਸ਼ ਪੁਆਇੰਟ ਬੜਾ ਅਹਿਮੀਅਤ ਵਾਲਾ ਹੈ, ਕਿਉਂਕਿ ਕਸ਼ਮੀਰ ਦਾ ਵੀ ਜਿਹੜੀ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ ਅਨਫਿਨਿਸ਼ਡ ਬਿਜ਼ਨਸ ਹੈ। ਇਸੇ ਤਰ੍ਹਾਂ ਸਿੱਖਾਂ ਦੇ ਮੁੱਦੇ ਤੇ ਜੇ ਅਸੀਂ ਗੱਲ ਕਰੀਏ, ਇਹਦੇ ਬਾਵਜੂਦ ਕਿ ਅਸੀਂ ਲੰਬੀਆਂ ਚੌੜੀਆਂ ਕਹਾਣੀਆਂ ਸੁਣਾਉਂਦੇ ਹਾਂ ਜੀ, ਫਸਟ ਵਰਲਡ ਵਾਰ 'ਚ ਅਸੀਂ ਇੰਨਾ ਕੰਟਰੀਬਿਊਟ ਕੀਤਾ, ਸੈਕੰਡ ਵਰਲਡ ਵਾਰ 'ਚ ਇੰਨਾ ਕੀਤਾ, ਅਸੀਂ ਇੱਥੇ ਲੜੇ, ਅਸੀਂ ਉੱਥੇ ਲੜੇ, ਲੇਕਿਨ ਹਕੀਕਤ ਇਹ ਹੈ ਕਿ ਬ੍ਰਿਟਿਸ਼ਰਜ਼ ਨੇ ਆਪਣਾ ਇੱਕ ਵੀ ਜਵਾਨ ਗਵਾਏ ਬਿਨਾ ਕਿ ਕਿਸੇ ਨੇ ਚਪੇੜ ਵੀ ਮਾਰੀ ਹੋਏ, ਉੱਥੇ ਉਸ ਕਿਸਮ ਦੀ ਬਲੱਡੀ ਪਾਰਟੀਸ਼ਨ ਕੀਤੀ ਜਿਸ ਦੇ ਵਿੱਚ 10 ਤੋਂ 15 ਲੱਖ ਲੋਕ ਮਾਰੇ ਗਏ ਤੇ ਕਰੋੜ ਤੋਂ 1.5 ਕਰੋੜ ਬੇਘਰੇ ਹੋਏ। ਚਲੋ ਉਹ ਬਰਬਾਦੀ ਤਾਂ ਹਿੰਦੂ ਸਿੱਖ ਮੁਸਲਮਾਨ ਕਿਸੇ ਦੀ ਹੋਏ ਬਰਬਾਦੀ ਹੁੰਦੀ ਹੈ, ਲੇਕਿਨ ਉਸ ਬਰਬਾਦੀ ਤੋਂ ਬਾਅਦ 1000 ਸਾਲ ਦੀ ਗੁਲਾਮੀ ਭੋਗਣ ਵਾਲੇ ਹਿੰਦੂਆਂ ਦੇ ਕੋਲ ਭਾਰਤ ਨਾਂ ਦਾ ਮੁਲਕ ਆ ਗਿਆ ਹੈ। ਪਾਕਿਸਤਾਨ ਜਿਨ੍ਹਾਂ ਦੋ ਮਜ਼ਹਬੀ ਨਜ਼ਰੀਆਂ ਦੇ ਉੱਤੇ ਜਿਹਦੀ ਐਡਵੋਕੇਸੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕੀਤੀ, ਉਹਨਾਂ ਨੇ ਇੱਕ ਮੁਲਕ ਪਾਕਿਸਤਾਨ ਹਾਸਿਲ ਕਰ ਲਿਆ। ਪਰ ਅਸੀਂ ਸਭ ਤੋਂ ਜ਼ਿਆਦਾ ਨੁਕਸਾਨ ਕਰਵਾ ਕੇ ਜਾਨੀ ਵੀ ਆਪਣੇ ਹੈਰੀਟੇਜ ਦਾ ਵੀ, ਇੱਕ ਗੁਲਾਮੀ ਚੋਂ ਫਰੰਗੀ ਦੀ ਨਿਕਲ ਕੇ ਦੂਸਰੀ ਅਸੀਂ ਬਾਹਮਣਾਂ ਦੀ ਗੁਲਾਮੀ ਦੇ ਵਿੱਚ ਆ ਫਸੇ। ਸੋ ਇਹ ਵੀ ਬ੍ਰਿਟਿਸ਼ ਜਿਹੜੀ ਹੈ ਉਹ ਮੈਪ ਮੇਕਿੰਗ ਦਾ ਨਤੀਜਾ ਹੈ। ਔਰ ਜ਼ਾਹਰ ਹੈ ਕਿ ਫਲਸਤੀਨ ਦਾ ਮੁੱਦਾ ਵੀ, ਕਿਉਂਕਿ ਫਸਟ ਵਰਲਡ ਵਾਰ 'ਚ ਜਦੋਂ ਕਿ ਆਟੋਮਨ ਅੰਪਾਇਰ ਲਗਭਗ 700-800 ਸਾਲ ਇਸ ਖਿੱਤੇ ਦੇ ਉੱਤੇ ਕਾਬਜ਼ ਸੀ, ਉਹ ਜਦੋਂ ਇਹ ਇਲਾਕਾ ਉਹਨਾਂ ਦੇ ਹੱਥਾਂ 'ਚੋਂ ਨਿਕਲਿਆ ਤੇ ਮਿਡਲ ਈਸਟ ਦੇ ਮੁਲਕ ਜਿਹੜੇ ਨੇ ਪੱਛਮੀ ਤਾਕਤਾਂ ਨੇ ਵੰਡ ਲਏ, ਲੈਬਨਾਨ ਫਰਾਂਸ ਨੂੰ ਮਿਲਿਆ, ਸੌਦ ਟੱਬਰ ਨੂੰ ਜਿਹੜਾ ਉਹ ਵਫਾਦਾਰੀ ਦਿਖਾਉਣ ਦੇ ਲਈ ਸਾਊਦੀ ਅਰੇਬੀਆ ਦੇ ਦਿੱਤਾ ਗਿਆ, ਇਹ ਜਿਹੜੇ ਜਾਰਡਨ ਵਾਲੇ ਰਾਜੇ ਹੈ ਇਹ ਖੜੇ ਕਰ ਦਿੱਤੇ ਗਏ, ਤੇ ਫਲਸਤੀਨ ਜਿਹੜਾ ਹੈ ਬ੍ਰਿਟਿਸ਼ ਦੇ ਹਿੱਸੇ ਆਇਆ। ਔਰ ਬ੍ਰਿਟਨ ਦੋਨੋਂ ਪਾਸਿਓਂ ਜਿਹੜਾ ਇੱਕ ਪਾਸਿਓਂ ਜਿਹੜਾ ਉਹ ਯਹੂਦੀਆਂ ਤੋਂ ਪੈਸੇ ਖਾਂਦੇ ਰਹੇ, ਕਿਉਂਕਿ ਬੈਲਫਾਸਟ ਡਿਕਲੇਰੇਸ਼ਨ ਜਿਹੜੀ 1917 ਦੇ ਵਿੱਚ ਜਿਹੜਾ ਸੈਕਟਰੀ ਆਫ ਸਟੇਟ ਯੂਕੇ ਦੇ ਨੇ ਕੀਤੀ ਸੀ ਕਿ ਜੀ ਅਸੀਂ whereas Jews have a right to their homeland, whereas they are persecuted people, ਉਹਦੀ ਕੋਈ ਵੈਲਿਊ ਤਾਂ ਨਹੀਂ ਸੀ ਉਦੋਂ, ਲੇਕਿਨ ਉਹਦੀ ਵੈਲਿਊ ਪੋਸਟ ਸੈਕੰਡ ਵਰਲਡ ਵਾਰ ਉਹਨਾਂ ਨੇ ਉਹ ਡੈਕਲੇਰੇਸ਼ਨ ਵੀ ਕੱਢ ਲਈ। ਇਨ ਦਾ ਮੀਨ ਟਾਈਮ ਬ੍ਰਿਟਨ ਜਿਹੜਾ ਉਹਨਾਂ ਨੂੰ ਥੋੜਾ ਬਹੁਤ ਉੱਥੇ ਵਸਾਂਦਾ ਵੀ ਰਿਹਾ ਹੈ, ਫਿਰ ਅਰਬਾਂ ਦੀ ਵੀ ਜਿਹੜੀ ਤਰਫਦਾਰੀ ਕਰਦੇ ਰਹੇ। ਔਰ ਜਦੋਂ ਬਿਲਕੁਲ ਉਹਨਾਂ ਦੀ ਡਰਟੀ ਗੇਮ ਕਨਫਿਊਜ਼ਡ ਹੁੰਦੀ ਚਲੀ ਗਈ ਤੇ ਉਹਨਾਂ ਨੇ ਇਸ ਇਸ਼ੂ ਨੂੰ ਲਿਆ ਕੇ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਰੱਖ ਦਿੱਤਾ। ਜਿੰਨੀ ਦੇਰ ਪ੍ਰੈਜ਼ੀਡੈਂਟ ਰੂਜ਼ਵੈਲਟ ਰਹੇ ਪ੍ਰੈਜ਼ੀਡੈਂਟ, ਉਹ ਬਿਲਕੁਲ ਇਸ ਹੱਕ ਤੇ ਨਹੀਂ ਸੀ ਕਿ ਉਹਨੂੰ ਜਿਹੜਾ ਡਿਵਾਈਡ ਕੀਤਾ ਜਾਏ। ਔਰ ਜਦੋਂ ਹੀ ਪ੍ਰੈਜ਼ੀਡੈਂਟ ਟਰੂਮੈਨ ਬਣੇ, ਉਹਨਾਂ ਦੇ ਨਾਲ ਇਨਫਲੂਐਂਸ ਯੂਜ਼ ਕਰਕੇ ਇਹ ਟੂ ਸਟੇਟ ਫਾਰਮੂਲਾ ਦਿੱਤਾ ਗਿਆ, ਜਿਹਨੂੰ ਕਦੇ ਵੀ ਇੰਪਲੀਮੈਂਟ ਕਰਨ ਦੇ ਵਿੱਚ, ਹਾਲਾਂਕਿ ਵੱਖਰੀ ਕਹਾਣੀ ਹੈ ਕਿ ਅਰਬਾਂ ਨੇ ਜਾਂ ਦੂਜਿਆਂ ਨੇ ਉਹਨੂੰ ਮੰਨਿਆ ਨਹੀਂ ਸੀ ਉਦੋਂ। ਇਹੀ ਕਾਰਨ ਹੈ ਕਿ 3-4 ਜੰਗਾਂ ਇਸ ਪੀਰੀਅਡ 'ਚ ਹੋਈਆਂ। ਇਜ਼ਰਾਈਲ ਆਪਣਾ ਜਿਹੜਾ ਕਬਜ਼ਾ ਵਧਾਉਂਦਾ ਚਲਾ ਗਿਆ ਹੈ, ਔਰ 66-67 ਔਰ ਦੂਸਰਿਆਂ ਦੇ 7 ਡੇ ਵਾਰ ਦੇ ਵੇਲੇ ਫਿਰ ਉਹਨਾਂ ਨੇ ਗੋਲਾਨ ਹਾਈਟਸ ਜਿਹੜੀਆਂ ਉਹ ਸੀਰੀਆ ਤੋਂ ਖੋਈਆਂ, ਗਾਜ਼ਾ ਜਿਹੜਾ ਇਜਿਪਟ ਤੋਂ ਖੋਇਆ, ਵੈਸਟ ਬੈਂਕ ਜਾਰਡਨ ਤੋਂ ਖੋਇਆ, ਜੈਰੂਸ਼ਲਮ ਵੀ ਜਾਰਡਨ ਤੋਂ ਖੋਇਆ। ਅਦਰਵਾਈਜ਼ ਓਰੀਜਨਲ ਇਜ਼ਰਾਈਲ ਤਾਂ ਸਾਰਾ 6000 ਸਕੁਅਰ ਮਾਈਲ ਤੋਂ ਜ਼ਿਆਦਾ ਨਹੀਂ ਸੀ, ਜਿਹੜਾ ਅੱਜ ਆਲਮੋਸਟ 3 ਗੁਣਾ ਹੋਰ ਉਹਨਾਂ ਨੇ ਬਣਾ ਲਿਆ। ਲੇਕਿਨ ਇਹਦੇ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਤਿੰਨੋਂ ਹੀ ਜਿਹੜੀਆਂ ਇਸ ਵੇਲੇ ਪ੍ਰੋਮੀਨੈਂਟਲੀ ਦੋ ਪ੍ਰੋਮੀਨੈਂਟ ਨੇ। ਜ਼ਾਹਰ ਹੈ ਗਜ਼ਾ ਦੇ ਮੁੱਦੇ ਦੇ ਉੱਤੇ ਇੰਨਾ ਕੁ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਠੀਕ 2 ਸਾਲ 3 ਦਿਨ ਪਹਿਲਾਂ ਜਦੋਂ ਕਿ 7 ਅਕਤੂਬਰ ਨੂੰ ਜਿਹੜਾ ਉਹਨਾਂ ਨੇ ਹਮਾਸ ਨੇ ਬੜਾ ਖੁਫੀਆ ਔਰ ਬੜਾ ਜ਼ੋਰਦਾਰ ਜਿਹੜਾ ਇੱਕ ਆਪਰੇਸ਼ਨ ਇਜ਼ਰਾਈਲ ਦੇ ਵਿੱਚ ਕੀਤਾ, ਜਿਹਦੇ 'ਚ 1200 ਦੇ ਕਰੀਬ ਇਜ਼ਰਾਈਲੀ ਮਾਰੇ ਗਏ, 251 ਜਿਹੜੇ ਨੇ ਉਹਨਾਂ ਨੇ ਅਗਵਾ ਕੀਤੇ। ਔਰ ਫਿਰ ਇਹ 2 ਸਾਲ ਇਜ਼ਰਾਈਲ ਨੇ ਵੀ ਗਜ਼ਾ ਨੂੰ ਥੇ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਐਵਰੀਡੇ ਬੰਬਾਰੀ ਔਰ ਗਰਾਊਂਡ ਟਰੂਪਸ ਦੇ ਰਾਹੀਂ ਇੱਕ ਅੰਦਾਜ਼ੇ ਮੁਤਾਬਕ 70,000 ਤੋਂ ਜ਼ਿਆਦਾ ਲੋਕ ਮਾਰੇ ਗਏ, ਜਿਨ੍ਹਾਂ 'ਚ 2/3 ਔਰਤਾਂ ਔਰ ਬੱਚੇ ਨੇ। ਔਰ ਇਸ ਤੋਂ ਇਲਾਵਾ 3 ਗੁਣਾ ਇਸ ਤੋਂ ਜ਼ਿਆਦਾ ਜ਼ਖਮੀ ਵੀ ਹੋਏ। ਔਰ ਗਜ਼ਾ ਜਿਹੜਾ ਕਿ ਕਦੇ ਬੜਾ ਹਿਸਟੋਰੀਕਲ ਸਿਟੀ ਔਰ ਇਹਦਾ ਇੱਕ ਆਪਣਾ ਟ੍ਰੇਜਰਰ, ਆਪਣਾ ਖਜ਼ਾਨਾ, ਕਿਉਂਕਿ ਇਹ ਜਿਹੜੇ ਡੈਮਸਕਸ, ਗਜ਼ਾ ਜਾਂ ਫॉर दैट ਰੀਜ਼ਨ ਇਹ ਜਿਹੜੇ ਸਾਰੇ ਬਗਦਾਦ, ਇਹ ਬਹੁਤ ਵੱਡੇ ਇਸਲਾਮਿਕ ਸਿਵਲਾਈਜੇਸ਼ਨ ਦੇ
ਔਰ ਦੂਸਰੇ ਪੀਰੀਅਡ ਦੇ ਵੱਡੇ ਸੈਂਟਰ ਰਹੇ ਨੇ। ਹੁਣ ਪ੍ਰੈਜ਼ੀਡੈਂਟ ਟਰੰਪ ਦਾ ਜੰਪ ਇਨ ਕਰਨਾ 20 ਪੁਆਇੰਟ ਪ੍ਰੋਗਰਾਮ ਜਿਹੜਾ ਪਹਿਲਾਂ 21 ਸੀ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਬੇਸ਼ੱਕ ਹਾਲ ਦੀ ਘੜੀ ਪਹਿਲਾ ਪਾਰਟ ਸਕਸੈਸ ਦੇ ਨਾਲ ਨਿਬੜਿਆ, ਜਿਹਦੇ ਥੱਲੇ ਜਿਹੜਾ ਬਾਈ ਵੀਕਐਂਡ ਜੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿਹੜੇ 25 ਦੇ ਕਰੀਬ ਜਿਉਂਦੇ 20 ਜਾਂ 25 ਉਹਨਾਂ ਦੇ ਇਜ਼ਰਾਈਲੀ ਨੇ ਜਿਹੜੇ ਹੌਸਟੇਜ ਹਮਾਸ ਦੇ ਕੋਲ, ਉਹ ਇਧਰ ਮੋੜੇ ਜਾਣਗੇ। 1500 ਜਿਹੜੇ ਫਿਲਸਤੀਨੀ ਉਹਨਾਂ ਨੇ ਗਜ਼ਾ ਤੋਂ ਇਹਨਾਂ ਦਿਨਾਂ 'ਚ ਫੜੇ, ਔਰ 250 ਦੇ ਕਰੀਬ ਜਿਹੜੇ ਪਹਿਲਾਂ ਤੋਂ ਹੀ ਕੈਦ ਭੋਗ ਰਹੇ ਨੇ। ਸੋ ਰਫਲੀ 2000 ਦੇ ਕਰੀਬ ਜਿਹੜੇ ਫਿਲਸਤੀਨੀ ਪ੍ਰਿਜ਼ਨਰ ਨੇ ਉਹਨਾਂ ਨੂੰ ਇਜ਼ਰਾਈਲ ਵਾਪਸ ਮੋੜੇਗਾ, ਔਰ ਲਗਭਗ 45% ਗਜ਼ਾ ਦੇ ਏਰੀਏ ਚੋਂ ਇਜ਼ਰਾਈਲ ਆਪਣੀ ਫੌਜ ਪੁੱਲ ਬੈਕ ਕਰੇਗਾ, ਔਰ ਉਹਨਾਂ ਦੀ ਥਾਂ ਤੇ 200 ਦੇ ਕਰੀਬ ਸੋਲਜਰ ਜਿਨ੍ਹਾਂ ਦੇ ਵਿੱਚ ਜਿਹੜੇ ਆ ਉਹ ਸ਼ਾਇਦ UAE ਔਰ ਇਜਿਪਟ ਔਰ ਜਿਹੜਾ ਪਾਕਿਸਤਾਨ ਉਹਦੇ ਚ ਨਹੀਂ ਹੈ ਘੱਟੋ ਘੱਟ, ਇਹ ਅਰਬ ਮੁਲਕਾਂ ਦੇ, ਇਹਨਾਂ ਨੂੰ ਅਮਰੀਕਨ ਸੋਲਜਰ ਫੋਰਸ ਹੀ ਕਰਨਗੇ। ਉਸ ਤੋਂ ਬਾਅਦ ਅਗਲੇ ਪੜਾਅ ਵੱਲ ਗੱਲ ਜਾਣ ਦੀ ਹੋਏਗੀ ਕਿ ਭਾਈ ਉਹਨੂੰ ਫਰਦਰ 400 ਲਾਰੀਆਂ ਜਿਹੜੀਆਂ ਨੇ ਏਡ ਦੀਆਂ ਉਹ ਬਿਨਾਂ ਰੋਕ ਟੋਕ ਐਂਟਰ ਕਰ ਸਕਣਗੀਆਂ। ਸੋ ਇਸ ਕਿਸਮ ਦਾ ਇਹ ਇੱਕ ਸੀਜ਼ ਫਾਇਰ ਹੈ, ਔਰ ਮੈਨੂੰ ਨਹੀਂ ਲੱਗਦਾ ਜਿਵੇਂ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ, ਜਦੋਂ 2 ਸਟੇਟ ਫਾਰਮੂਲੇ ਦੀ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਆਈ ਡੋਂਟ ਨੋ ਐਨੀਥਿੰਗ ਅਬਾਊਟ ਇਟ। ਸੋ ਮੈਨੂੰ ਲੱਗਦਾ ਵੀ ਇਹਨਾਂ ਦਾ ਫੋਕਸ ਵੀ ਉੱਥੋਂ ਤੱਕ ਇਹ ਲਿੰਗਰ ਔਨ ਕਰੇਗਾ। ਔਰ ਇਸ ਸਾਰੇ ਚੋਂ ਹਾਲਾਂਕਿ ਬਹੁਤ ਸਾਰੇ ਇਹਨੂੰ ਨੇਤਨਯਾਹੂ ਦੀ ਵਿਕਟਰੀ ਦੇ ਤੌਰ ਤੇ, ਜਿਵੇਂ ਮੋਦੀ ਨੇ ਜਿਹੜਾ ਕਿ ਖੁਦ ਇੱਕ ਜੈਨੋਸਾਈਡ ਕਰਨ ਵਾਲਾ ਗੁਜਰਾਤ ਮੁਸਲਮਾਨਾਂ ਦਾ ਕੀਤਾ ਹੈ, ਸਿੱਖ ਕਿਸਾਨਾਂ ਦੀ ਤਬਾਹੀ, ਔਰ ਅੱਜ ਜੋ ਘੱਟ ਗਿਣਤੀਆਂ ਦੇ ਨਾਲ ਹੋ ਰਿਹਾ ਹੈ, ਮੋਦੀ ਅਮਿਤ ਸ਼ਾਹ ਦੀਆਂ ਨੀਤੀਆਂ ਨੇ, ਪਰ ਉਹ ਵਧਾਈ ਦੇ ਰਿਹਾ ਨੇਤਨਯਾਹੂ ਨੂੰ ਕਿ ਜੀ ਤੂੰ ਬਹੁਤ ਜ਼ਬਰਦਸਤ ਲੀਡਰਸ਼ਿਪ ਦਿੱਤੀ ਹੈ। ਪਰ ਬਹੁਤੇ ਸ਼ਾਇਦ ਇਸ ਗੱਲ ਨੂੰ ਜਿਹੜਾ ਸ਼ਾਇਦ ਸਮਝਦੇ ਨਹੀਂ ਜਾਂ ਜਾਣ ਬੁੱਝ ਕੇ ਸਮਝਣ ਤੋਂ ਇਨਕਾਰੀ ਨੇ ਕਿ ਇਨਫੈਕਟ ਬੇਸ਼ੱਕ ਅਸੀਂ ਦਹਿਸ਼ਤਗਰਦੀ ਜਾਂ ਅਗਵਾਕਾਰੀ ਦੇ ਕਿਸੇ ਵਾਕਿਆ ਨੂੰ ਕਦੇ ਵੀ ਐਂਡੋਰਸ ਨਹੀਂ ਕਰਦੇ, ਪਰ ਹਮਾਸ ਨੇ 7 ਅਕਤੂਬਰ ਜਿਹੜਾ 2023 ਦੇ ਵਾਕਿਆ ਦੇ ਨਾਲ ਫਲਸਤੀਨ ਦੇ ਇਸ਼ੂ ਨੂੰ ਜਿਹੜਾ ਉਹ ਫਰੰਟ ਬਰਨਰ ਤੇ ਲਿਆ ਕੇ ਖੜਾ ਕਰ ਦਿੱਤਾ। ਕਿਉਂਕਿ ਜੇ ਤੁਹਾਨੂੰ ਯਾਦ ਹੋਏ ਕਿ ਇਸ ਤੋਂ ਪਹਿਲਾਂ ਜਿਹੜੀ ਪਹਿਲੀ ਟਰਮ ਸੀ ਪ੍ਰੈਜ਼ੀਡੈਂਟ ਟਰੰਪ ਦੀ, ਉਹਦੇ ਚ ਉਹਨਾਂ ਨੇ ਅਬਰਾਹਮੈਨਿਕ ਅਕੋਰਡ ਸਾਈਨ ਕਰਵਾਇਆ ਸੀ, ਔਰ ਆਲਮੋਸਟ ਸਾਊਦੀ ਅਰੇਬੀਆ, UAE, ਕਤਰ ਇਹ ਇਜ਼ਰਾਈਲ ਨੂੰ ਮਾਨਤਾ ਦੇਣ ਦੇ ਨੇੜੇ ਪਹੁੰਚ ਗਏ ਸੀ। ਫਲਸਤੀਨ ਦਾ ਇਸ਼ੂ ਬੈਕ ਦੇ ਵਿੱਚ ਧੱਕ ਦਿੱਤਾ ਗਿਆ, ਔਰ ਹਮਾਸ ਦੇ ਇਸ ਐਕਸ਼ਨ ਤੋਂ ਬਾਅਦ ਅੱਜ ਜਿੱਥੇ ਹਮਾਸ ਨੂੰ ਗੱਲਬਾਤ ਦੇ ਵਿੱਚ ਜਿਹੜਾ ਉਹ ਸੈਂਟਰਲ ਟੇਬਲ ਮਿਲਿਆ, ਔਰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਹਮਾਸ ਨੇ ਸਾਰੇ ਅਗਵਾਕਾਰਾਂ ਜਿਹੜੇ ਅਗਵਾ ਕੀਤੇ ਨੇ ਉਹਨਾਂ ਨੂੰ ਯਕਮੁਸ਼ਤ ਛੱਡਣ ਦਾ ਐਲਾਨ ਕੀਤਾ, ਤੇ ਉਹਨਾਂ ਦੇ ਉਸ ਬਿਆਨ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਵੀ ਟਵੀਟ ਕੀਤਾ। ਔਰ ਅਜੇ ਤੱਕ ਜਿਹੜਾ ਦੂਸਰਾ ਪਾਰਟ ਹੈ ਕਿ ਭਾਈ ਹਮਾਸ ਨੇ ਜਿਹੜਾ ਉਹ ਹਥਿਆਰ ਰੱਖਣੇ ਨੇ, ਜੇ ਇਜ਼ਰਾਈਲ ਨੇ ਕੋਈ ਸੀਰੀਅਸਨੈਸ ਨਾ ਦਿਖਾਈ ਤੇ ਇਹ ਫੇਰ ਰਿਜ਼ੈਂਪਸ਼ਨ ਹੋਏਗੀ, ਬਟ ਐਟ ਲੀਸਟ ਟਾਈਮਲੀ ਰਿਲੀਫ ਹੈ। ਲੇਕਿਨ ਜਿਹੜੀ ਤੁਹਾਡੇ ਸਵਾਲ ਦੀ ਜਿਸਟ ਸੀ, ਅਸੀਂ ਸਮਝਦੇ ਹਾਂ ਕਿ ਅਮਰੀਕਾ ਦਾ ਇਸ ਵੇਲੇ ਇੱਕ ਪੋਜ਼ਿਟਿਵ ਰੋਲ ਬਣਿਆ, ਔਰ ਪ੍ਰੈਜ਼ੀਡੈਂਟ ਟਰੰਪ ਨੂੰ ਦੁਨੀਆ ਭਰ ਦੇ ਲੀਡਰਾਂ ਨੇ, UN ਸੈਕਟਰੀ ਜਨਰਲ ਨੇ ਵੀ ਵਧਾਈ ਦਿੱਤੀ ਹੈ, ਔਰ ਵਧਾਈ ਦੇ ਹੱਕਦਾਰ ਵੀ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ ਟੀਮ ਨੇ ਬਹੁਤ ਸਖਤ ਮਿਹਨਤ ਕੀਤੀ ਹੈ। ਪਰ ਇਸ ਸਾਰੇ ਚੋਂ ਮਿਕਸਡ ਸਿਗਨਲ ਵੀ ਨਿਕਲੇ ਨੇ, ਕਤਰ ਦੇ ਉੱਤੇ ਇਜ਼ਰਾਈਲ ਦਾ ਹਮਲਾ, ਫਿਰ ਇਸ ਸਾਰੇ ਦੇ ਨਾਲ 2 ਸਟੇਟ ਦੀ ਗੱਲ ਨੂੰ ਅਜੇ ਵੀ ਨਾ ਮੰਨਣਾ, 21 ਪੁਆਇੰਟਾਂ ਤੋਂ 20 ਰਹਿ ਜਾਣਾ, ਔਰ ਈਵਨ 20 ਨੁਕਤਿਆਂ ਦੇ ਉੱਤੇ ਵੀ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਵੀ ਔਰ UAE ਦੇ ਮਿਨਿਸਟਰ ਨੇ ਵੀ ਕਿਹਾ ਵੀ ਜਿਹੜਾ ਸਾਨੂੰ ਦਿਖਾਇਆ ਗਿਆ ਸੀ ਸਮਝੌਤੇ ਦਾ ਡਾਕੂਮੈਂਟ 20 ਪੁਆਇੰਟ ਵਾਲਾ ਜਾਂ 21 ਪੁਆਇੰਟ, ਉਹ ਡਿਫਰੈਂਟ ਸੀ ਦੈਨ ਜਿਹੜਾ ਬਾਅਦ ਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੇ ਸਨ ਇਨ ਲਾਅ ਜਿਹੜੇ ਕਿ ਯਹੂਦੀ ਮੂਲ ਦੇ ਨੇ ਔਰ ਬਿਜ਼ਨਸਮੈਨ ਵੀ ਨੇ, ਉਹਨਾਂ ਨੇ ਜਿਹੜਾ ਫਿਰ ਬਾਅਦ ਸੌਰਟ ਆਊਟ ਕੀਤਾ ਇਜ਼ਰਾਈਲ ਦੇ ਨਾਲ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਅਮਰੀਕਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇੱਕ ਸੁਪਰ ਪਾਵਰ ਹੈ। ਹੁਣ ਦੇ ਕੰਟੈਕਸਟ ਦੇ ਵਿੱਚ ਜਿਵੇਂ ਅਮਰੀਕਾ ਨੇ ਟੈਰਿਫ ਨੂੰ ਐਜ਼ ਅ ਸਟਿਕ ਯੂਜ਼ ਕੀਤਾ ਹੈ, ਬਹੁਤ ਸਾਰੇ ਜਿਹੜੇ ਨੇ ਨੈਟੋ ਔਰ ਈਵਨ ਕੈਨੇਡਾ ਵਰਗੇ ਫਰੈਂਡਲੀ ਮੁਲਕ ਵੀ ਜਿਹੜੇ ਨੇ ਉਹਨਾਂ ਦੇ ਜਿਹੜਾ ਗੁੱਸੇ ਦਾ ਸ਼ਿਕਾਰ ਹੋਏ ਨੇ, ਔਰ ਜੇ ਕਹੀਏ ਕਿ ਫਾਲ ਇਨ ਲਾਈਨ ਲੱਗੇ ਨੇ। ਔਰ ਇਹ ਹੁਣ ਡਿਪੈਂਡ ਕਰੇਗਾ ਕਿਉਂਕਿ ਚਾਈਨਾ ਬਾਰੇ ਬੇਸ਼ੱਕ
ਚਾਈਨਾ ਦੇ ਨਾਲ ਬੈਕਡੋਰ ਨੈਗੋਸ਼ੀਏਸ਼ਨ ਮੈਡਰਿਡ ਦੇ ਵਿੱਚ, ਸਪੇਨ ਦੇ ਵਿੱਚ ਚੱਲ ਰਹੀ ਹੈ। ਚਾਈਨਾ ਬਾਰੇ ਪ੍ਰੈਜ਼ੀਡੈਂਟ ਟਰੰਪ ਕੁਝ ਵੀ ਕਹਿਣ ਤੋਂ ਜਿਹੜਾ ਉਹ ਬੜਾ ਪਰਹੇਜ਼ਗਾਰੀ ਰੱਖਦੇ ਨੇ। ਉਹ ਕੀਨ ਨੇ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੂੰ ਇਸ ਵਰੇ ਦੇ ਵਿੱਚ ਹੀ ਮਿਲਣ ਦੇ ਲਈ, ਜਿਹਦੇ ਚ ਅਜੇ ਸ਼ੀ ਜਿਨਪਿੰਗ ਕੋਈ ਦਿਲਚਸਪੀ ਨਹੀਂ ਦਿਖਾ ਰਹੇ। ਪਰ ਮੈਨੂੰ ਇਹ ਲੱਗਦਾ ਇਵੈਂਚੁਅਲੀ ਜੇ ਅਮਰੀਕਾ ਜਾਂ ਉਹਨਾਂ ਦੇ ਪਾਲਿਸੀ ਮੇਕਰ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਡੀਪ ਸਟੇਟ ਵੀ ਸ਼ਾਮਲ ਹੈ, ਇਸ ਨਤੀਜੇ ਤੇ ਪਹੁੰਚੇ ਕਿ ਭਾਈ ਜਿਹੜਾ ਲੱਗਦਾ, ਜਿਹਦੀ ਇੰਡੀਕੇਸ਼ਨ ਹੈ ਕਿ ਵੀ ਚਾਈਨਾ ਦੇ ਨਾਲ ਅਸੀਂ ਫਰੈਂਡਸ਼ਿਪ ਰੱਖ ਕੇ, ਜਿਵੇਂ ਮਲਟੀਪੋਲਰ ਵਰਲਡ ਦੀ ਗੱਲ ਜਿਹੜੇ ਲੋਕ ਕਰਦੇ ਸੀ, ਉਹਨਾਂ ਦੀ ਥਾਂ, ਕਿਉਂਕਿ ਤਿੰਨ ਵੱਡੀਆਂ ਪਾਵਰਸ ਆਟੋਮੈਟਿਕਲੀ ਨੇ, ਰਸ਼ੀਆ ਨੇ ਵੀ ਯੂਕਰੇਨ ਦੇ ਵਿੱਚ ਜਿਹੜੀ ਕੰਟੀਨਿਊਟੀ 2-3 ਸਾਲ ਦੀ 3 ਸਾਲ ਦੀ ਰੱਖੀ ਹੋਈ ਹੈ, ਬੇਸ਼ੱਕ ਉਹਦੀ ਪਾਵਰ ਡਿਵਿੰਡਲ ਹੋਈ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਸ਼ੀਆ ਦਾ ਫੀਅਰ ਯੂਰਪ ਨੂੰ ਫੇਰ ਹੈ। ਔਰ ਇਸੇ ਤਰ੍ਹਾਂ ਅਮਰੀਕਾ ਨੇ ਆਪਣੀ ਬਾਲਾਦਸਤੀ ਕਾਇਮ ਰੱਖੀ ਹੋਈ ਹੈ ਤੇ ਚਾਈਨਾ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੈ। ਤੇ ਜੇ ਤਿੰਨੋਂ ਪਾਵਰਸ ਦਾ ਜਿਹੜੀ ਡਾਕਟਰੀਨ ਕਿਸੇ ਜ਼ਮਾਨੇ 'ਚ 20ਵੀਂ ਸਦੀ 'ਚ ਕਦੇ ਮੌਨਰੋ ਡਾਕਟਰੀਨ ਮੰਨੀ ਜਾਂਦੀ ਸੀ, ਫਿਰ ਸੈਕੰਡ ਵਰਲਡ ਵਾਰ 'ਚ ਜਿਹੜਾ ਵਿਦ ਕੰਸੈਂਸਸ ਫੈਸਲਿਆਂ ਦੀ ਲਾਈਨ ਆਈ। ਸੋ ਨਵੇਂ ਆਰਡਰ ਦੇ ਵਿੱਚ ਮੈਂ ਇਹ ਸਮਝਦਾ ਕਿ ਸਿੱਖ ਫੈਕਟਰ ਦੀ ਅਹਿਮੀਅਤ ਹੁਣ ਇਹ ਨਹੀਂ ਹੈ ਕਿ ਅਮਰੀਕਨ ਪਾਲਿਸੀ ਮੇਕਰਸ ਜਾਂ ਅਮਰੀਕਨ ਡਿਸੀਜਨ ਮੇਕਰ ਜਾਂ ਓਪੀਨੀਅਨ ਮੇਕਰਸ ਤੋਂ ਕੋਈ ਜਿਹੜੀ ਹੈ ਉਹ ਲੁਕੀ ਛਿਪੀ ਹੈ। ਉਸ ਹਾਲਾਤ ਦੇ ਵਿੱਚ ਜਿਹੜਾ ਉਹ ਜ਼ਾਹਰ ਹੈ ਖਾਲਿਸਤਾਨ ਦਾ ਮੁੱਦਾ ਵੀ ਹਾਈਲਾਈਟ ਹੋਏਗਾ। ਬਟ ਹਾਲ ਦੀ ਘੜੀ ਮੈਨੂੰ ਇਹ ਲੱਗਦਾ ਹੈ ਕਿ ਵੀ ਪਹਿਲਾਂ ਇਹ ਟੈਰਿਫ ਵਾਲੇ ਮੁੱਦੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਬਿਲਕੁਲ ਜਿਹੜਾ ਉਹ ਆਪਣਾ ਜਿਹੜਾ ਉਹਨਾਂ ਨੇ ਇੱਕ ਹਥਿਆਰ ਰੱਖਿਆ, ਇਹਨੂੰ ਸਫਲਤਾ ਦੇ ਨਾਲ ਨੇਪਰੇ ਚਾੜਨਾ ਚਾਹੁੰਦੇ ਨੇ, ਇਨਕਲੂਡਿੰਗ ਵਿਦ ਦਾ ਚਾਈਨਾ। ਔਰ ਉਸ ਤੋਂ ਬਾਅਦ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹ ਜਿਹੜੇ ਬਾਰਡਰਸ ਨੇ ਜਾਂ ਦੂਸਰੇ ਨੇ, ਕਿਉਂਕਿ ਅਜੇ ਅਸੀਂ ਅਫਰੀਕਨ ਕੰਟੀਨੈਂਟ ਦੀ ਗੱਲ ਨਹੀਂ ਕੀਤੀ, ਜਾਂ ਸਾਊਥ ਅਮਰੀਕਾ ਦੇ ਹਵਾਲੇ ਨਾਲ ਜਿਵੇਂ ਬ੍ਰਾਜ਼ੀਲ ਨੂੰ ਅਮਰੀਕਾ ਨੇ ਘੇਰਿਆ ਹੋਇਆ ਹੈ, ਜਾਂ ਜਿਹੜਾ ਡਰੱਗ ਲਿਆਉਣ ਦੇ ਨਾਂ ਦੇ ਥੱਲੇ ਈਵਨ ਬੋਟਸ ਦੇ ਉੱਤੇ ਔਰ ਦੂਸਰੇ ਵੀ ਹਮਲੇ ਹੋ ਰਹੇ ਨੇ। ਔਰ ਇੱਕ ਜਿਹੜਾ ਮੁੱਦਾ ਅਜੇ ਤੱਕ ਇਥੋਂ ਦੇ ਐਕਸਪਰਟਸ ਨੂੰ ਬਹੁਤਾ ਪਤਾ ਨਹੀਂ ਲੱਗਾ ਕਿ ਜਿਹੜੇ 700 ਦੇ ਕਰੀਬ ਜਰਨੈਲ ਔਰ ਆਲਾ ਆਫੀਸਰ ਵਾਸ਼ਿੰਗਟਨ ਦੇ ਵਿੱਚ ਸੱਦੇ ਪ੍ਰੈਜ਼ੀਡੈਂਟ ਟਰੰਪ ਨੇ ਔਰ ਸੈਕਟਰੀ ਆਫ ਡਿਫੈਂਸ ਨੇ ਐਡਰੈਸ ਕੀਤਾ, ਜਿਨ੍ਹਾਂ ਦੇ ਵਿੱਚ 4 ਸਟਾਰ ਜਨਰਲ ਵੀ ਸਨ। ਬੇਸ਼ੱਕ ਉਹਨਾਂ ਨੂੰ ਇੱਕ ਬੇਇੱਜ਼ਤੀ ਵਾਲੇ ਭਾਵ ਚੋਂ ਵੀ ਲੰਘਾਇਆ ਗਿਆ, ਪਰ ਇਸ ਸਾਰੇ ਦਾ ਮੁੱਦਾ ਕੀ ਸੀ ਜਾਂ ਇਸ ਸਾਰੇ ਦਾ ਅਲਟੀਮੇਟ ਏਜੰਡਾ ਕੀ ਹੈ, ਇਹ ਵੀ ਡਿਸਾਈਡ ਕਰੇਗਾ। ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੋਵੇਂ ਪਾਸੇ ਹੀ ਕਈ ਵਾਰ ਲੱਗਦਾ ਹੈ ਬਹੁਤ ਸਾਈਡ ਆਫ ਦਾ ਆਇਲ ਖੇਡ ਰਹੇ ਨੇ। ਇੱਕ ਪਾਸੇ ਉਹ ਆਪਣੀ ਲੈਗੇਸੀ ਵਾਰ ਦੇ ਅਗੇਂਸਟ ਲਾਈਨ ਲੈਂਡ ਕਰਕੇ ਔਰ ਉਹ ਨੋਬਲ ਪੀਸ ਪ੍ਰਾਈਜ਼ ਦੇ ਲਈ ਬਿਲਕੁਲ ਜਿਹੜਾ ਹੈ ਉਹ ਬਾਰ-ਬਾਰ ਆਪਣਾ ਕਲੇਮ ਜਿਹੜਾ ਦੇ ਰਹੇ ਨੇ, ਪਰ ਦੂਸਰੇ ਪਾਸੇ ਜਿਸ ਕਿਸਮ ਦਾ ਐਗਰੈਸਿਵ ਪਾਰਟ, ਜਿਵੇਂ ਜੇ ਨੇਤਨਯਾਹੂ ਨੇ ਈਰਾਨ ਤੇ ਹਮਲਾ ਕੀਤਾ, ਅਮਰੀਕਾ ਨੇ ਵੀ ਆਪਣੇ ਜਿਹੜੇ ਆ ਉਹ 2 ਵੱਡੇ ਬੰਬਰ ਉੱਥੇ ਭੇਜ ਕੇ ਜਿਹੜਾ ਉਹ ਤਬਾਹੀ ਕੀਤੀ। ਹਮਾਸ ਨੂੰ ਵੀ ਉਹਨਾਂ ਨੇ ਇਹ ਥ੍ਰੈਟ ਕੀਤਾ ਸੀ ਕਿ ਜੇ ਨਹੀਂ ਹੋਇਆ ਤਾਂ ਫਿਰ ਸਭ ਕੁਝ ਹੀ ਮਿਟ ਜਾਏਗਾ। ਸੋ ਇਹ ਅਜੇ ਤੱਕ ਮੈਨੂੰ ਇਹ ਲੱਗਦਾ ਹੈ ਕਿ ਵੀ ਐਟ ਹੋਮ ਵੀ ਕੁਝ ਪ੍ਰੋਬਲਮਸ ਨੇ ਆਰਮੀ ਨੂੰ ਵਿਦਨ ਸਿਟੀਜ਼ ਵੀ, ਕਿਉਂਕਿ ਵਾਰ ਜ਼ੋਨ ਡਿਕਲੇਅਰ ਕਰਨ ਦੀ ਲਾਈਨ ਹੈ ਅਮਰੀਕਾ ਦੀਆਂ ਸਿਟੀਜ਼, ਸ਼ਿਕਾਗੋ, ਪੋਰਟਲੈਂਡ ਔਰ ਉਸ ਤੋਂ ਪਹਿਲਾਂ LA ਦੇ ਵਿੱਚ ਸੀ, ਵਾਸ਼ਿੰਗਟਨ DC ਦੇ ਵਿੱਚ। ਸੋ ਮਲਟੀਪਲ ਇਸ਼ੂਜ਼ ਨੇ, ਪਰ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਦੁਨੀਆ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਪਹਿਲਾਂ ਜਿਹੜਾ ਵਰਲਡ ਮੈਪ ਜਾਂ ਜਿਹੜਾ ਪਾਵਰ ਬੈਲੈਂਸ ਸੀ, ਉਹ ਸਰਟਨਲੀ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਬਦਲਾਅ ਦੇ ਵਿੱਚ ਜਾਏਗਾ। ਬਿਲਕੁਲ ਡਾਕਟਰ ਸਾਹਿਬ, ਇਹ ਜਿਹੜਾ ਪੀਰੀਅਡ ਅਸੀਂ ਦੇਖ ਰਹੇ ਹਾਂ ਇਹਨੂੰ ਵੈਸੇ ਹੀ ਪੀਰੀਅਡ ਆਫ ਅਨਸਰਟੇਨਿਟੀ ਕਿਹਾ ਜਾ ਰਿਹਾ, ਵੀ ਸਾਰੇ ਪਾਸੇ ਦੁਨੀਆ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਨੇ। ਯੂਨਾਈਟਿਡ ਨੇਸ਼ਨ ਦੀਆਂ ਸਪੀਚਸ ਦੇ ਵਿੱਚ ਵੀ ਜਿੰਨੇ ਵਰਲਡ ਲੀਡਰਸ ਆਏ ਸੀ ਉਹ ਇਹ ਗੱਲ ਦੇ ਉੱਤੇ ਮੋਹਰ ਲਾ ਗਏ ਆ, ਜਿਹੜਾ ਪਿਛਲਾ ਵਰਲਡ ਆਰਡਰ ਸੀ ਉਹ ਖਤਮ ਆ, ਜੀ ਕਿਹੋ ਜਿਹਾ ਹੋਣਾ ਆ ਉਹਦੇ ਲਈ ਸਾਰਾ ਜ਼ੋਰ ਜਿਹੜਾ ਆ ਉਹ ਲਾਇਆ ਜਾ ਰਿਹਾ ਆ। ਤੇ ਉਹਦੇ 'ਚ ਜਿਵੇਂ ਤੁਸੀਂ ਚਾਈਨਾ ਦਾ ਜਿਹੜਾ ਇੱਕ ਗੱਲ ਬਾਰੀ, ਮੈਂ ਬੜਾ ਇੰਟਰਸਟਿੰਗ ਸੀ ਡਾਕਟਰ ਸਾਹਿਬ ਕਿ ਜਿਹੜਾ ਹੁਣ ਸੈਕਟਰੀ ਆਫ ਵਾਰ ਹੋ ਗਿਆ, ਸੈਕਟਰੀ ਆਫ ਡਿਫੈਂਸ ਆ ਜਿਹੜਾ, ਜੀ 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 ਉਹਨੇ ਚਾਈਨਾ ਦੇ ਡਿਫੈਂਸ ਮਿਨਿਸਟਰ ਦੇ ਨਾਲ ਆ ਕੁਝ ਦਿਨ ਪਹਿਲਾਂ ਗੱਲਬਾਤ ਕਰਦਿਆਂ ਜਿਹੜਾ ਇੰਡੋ ਪੈਸੀਫਿਕ ਵਰਡ ਸੀ, ਜਿਹੜਾ ਅਮਰੀਕਨ ਪਾਲਿਸੀ ਨੇ 2018 ਦੇ ਵਿੱਚ ਅਡੋਪਟ ਕੀਤਾ ਸੀ, ਉਹਨੂੰ ਜਿਹੜਾ ਸੈਕਟਰੀ ਆਫ ਵਾਰ ਆ ਉਹਨੇ ਉਹਦੇ ਨਾਲ ਗੱਲਬਾਤ ਦੇ ਵਿੱਚ ਉਹਨੂੰ ਵਰਡ ਨੂੰ ਫੇਰ ਚੇਂਜ ਕਰਤਾ ਆ।
ਉਹਨੇ ਉਹਨੂੰ ਇੰਡੋ ਪੈਸੀਫਿਕ ਦੇ ਥਾਂ ਤੇ ਏਸ਼ੀਆ ਪੈਸੀਫਿਕ ਬਣਾਤਾ ਆ ਆਪਣੀ diplomat 'ਚ। ਤਾਂ ਇਹ ਇੱਕ ਬਹੁਤ ਵੱਡੀ ਇੰਡੀਕੇਸ਼ਨ ਇਹਨੂੰ ਸਮਝਿਆ ਜਾ ਰਿਹਾ ਕਿ ਚਾਈਨਾ ਦੇ ਨਾਲ ਜਿਹੜੀਆਂ ਤੁਸੀਂ ਮੈਡਡ ਦੀ ਗੱਲ ਕੀਤੀ ਆ, ਕਿ ਮੇ ਵੀ ਜਿਹੜੀਆਂ ਨੈਗੋਸ਼ੀਏਸ਼ਨਸ ਨੇ ਉਹ ਕਿਸੇ ਪੋਜ਼ਿਟਿਵ ਰਾਹ ਵੱਲ ਜਾ ਰਹੀਆਂ ਆ।